व्यूअर्स वेलकम बैक इन प्रोग्राम। सो व्यूअर्स जर्नल सैक्शन 'ਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਅਖੌਤੀ ਆਜ਼ਾਦੀ ਦਿਹਾੜੇ 15 ਅਗਸਤ ਤੋਂ ਠੀਕ ਪਹਿਲਾਂ ਹੁਣ ਭਾਰਤੀ ਏਜੰਸੀਆਂ ਵੱਲੋਂ ਮੀਡੀਆ ਵਿੱਚ ਸਟੋਰੀਜ਼ ਪਲਾਂਟ ਕੀਤੀਆਂ ਜਾ ਰਹੀਆਂ ਹਨ ਕਿ ISI ਪੰਜਾਬ ਵਿੱਚ ਗੜਬੜੀ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ। ਇਹਨਾਂ ਕਹਾਣੀਆਂ ਦਾ ਅਸਲ ਮਕਸਦ ਸਿੱਖ ਨੌਜਵਾਨਾਂ ਦੀ ਫੜੋਫੜੀ ਕਰਨਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, 2 ਦਿਨ ਖਾਸ ਨੇ ਕੈਲੰਡਰ ਦੇ, 15 ਅਗਸਤ ਔਰ 26 ਜਨਵਰੀ ਜੀ। ਉਹਨਾਂ ਤੋਂ ਕੁਝ ਹਫ਼ਤੇ ਪਹਿਲਾਂ ਤੁਹਾਨੂੰ ਇਹ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਜਦੋਂ ਜਿਹੜੇ ਲੋਕ ਮੀਡੀਆ ਨੂੰ ਮੋਨੀਟਰ ਕਰਦੇ ਨੇ ਕਿ ਹੁਣ ਇਹ ਖਬਰਾਂ ਪਲਾਂਟ ਕਰਨਗੇ ਕਿ ਜੀ ਦਿੱਲੀ, ਪੰਜਾਬ, ਔਰ ਕਿਉਂਕਿ ਫੋਕਸ ਇਸ ਵੇਲੇ ਪੰਜਾਬ ਹੈ, ਕਸ਼ਮੀਰ ਤਾਂ ਹੁਣ ਸਿੱਧਾ ਇਹਨਾਂ ਦੇ ਕੰਟਰੋਲ 'ਚ ਹੀ ਹੈ, ਯੂਨੀਅਨ ਟੈਰੀਟਰੀ ਹੈ। ਹੁਣ ਕਸ਼ਮੀਰ ਰਿਲੇਟਡ ਖਬਰਾਂ ਬਹੁਤ ਘੱਟ ਹੁੰਦੀਆਂ ਨੇ ਨੈਸ਼ਨਲ ਮੀਡੀਆ 'ਚ। ਪੰਜਾਬ ਦੇ ਉੱਤੇ ਇਹਨਾਂ ਨੇ ਫੋਕਸ ਰੱਖਿਆ ਹੋਇਆ ਕਿਉਂਕਿ ਪੰਜਾਬ ਨੂੰ ਉਹਨਾਂ ਨੇ ਦੁਨੀਆ ਭਰ ਦੇ ਲੈਵਲ ਦੇ ਉੱਤੇ ਵੀ, ਜਿੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਿਮੀਨਲ ਗੈਂਗਸ ਰਾਹੀਂ ਕਰਵਾਇਆ, ਉੱਥੇ ਹੁਣ ਕ੍ਰਿਮੀਨਲ ਗੈਂਗਸ ਔਰ ਉਹ ਸਟੋਰੀ ਉਹਨੂੰ ਪੰਜਾਬੀਆਂ ਨਾਲ, ਸਿੱਖਾਂ ਨਾਲ ਜੋੜ ਕੇ ਜਿਹੜਾ ਉਹਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਪਰ ਇਹਨਾਂ ਨੇ ਪਾਕਿਸਤਾਨ ਦੀ ISI ਨੂੰ ਕਦੇ ਵੀ ਜਿਹੜਾ ਉਹ ਬਖਸ਼ਿਆ ਤਾਂ ਦੂਰ ਦਾ ਲਫ਼ਜ਼ ਹੈ। ਕਦੇ ਵੀ ਇਹਨਾਂ ਦੇ ਉਸ ਸਾਰੀ ਜਿਹੜੀਆਂ ਪਲਾਂਟਿੰਗ ਆਫ ਦਾ ਸਟੋਰੀਜ਼ ਹੈ ਉਹਦੇ 'ਚ ਜੇ ISI ਕੇਂਦਰ ਦੇ ਵਿੱਚ ਨਾ ਹੋਏ, ਸੈਂਟਰ 'ਚ ਨਾ ਹੋਏ ਤਾਂ ਸਟੋਰੀ ਮੁਕੰਮਲ ਨਹੀਂ ਹੁੰਦੀ। ਸੋ 26 ਜਨਵਰੀ ਔਰ 15 ਅਗਸਤ, ਹੁਣ 15 ਅਗਸਤ ਆਉਣ ਵਾਲਾ, ਅੱਜ ਅਸੀਂ 28 ਜੁਲਾਈ ਦੀ ਗੱਲ ਕਰ ਰਹੇ ਹਾਂ, 2 ਹਫ਼ਤੇ ਦਾ ਵਿੱਚ ਟਾਈਮ ਹੈ ਆਲਮੋਸਟ ਜੀ। ਮੈਂ ਜਦੋਂ ਇਹ ਸਟੋਰੀ ਦੇਖੀ ਮੈਂ ਕਿਹਾ ਕੰਮ ਇਹਨਾਂ ਨੇ ਹੁਣ ਸ਼ੁਰੂ ਕਰ ਦਿੱਤਾ ਹੈ। ਇਹਦੇ 'ਚ ਇਹਨਾਂ ਨੇ ਫੜੋਫੜੀ ਵੀ ਕਰ ਰਹੀ ਹੈ। ਹਾਲਾਂ 2-3 ਦਿਨ ਪਹਿਲਾਂ ਖਬਰ ਸੀ ਜੀ ਮਾਲਵੇ 'ਚ ਪਤਾ ਨਹੀਂ ਸੰਗਰੂਰ ਕੇ ਕਿੱਥੇ BJP ਦੇ ਦਫ਼ਤਰ ਤੇ ਹਮਲਾ ਕੀਤਾ ਔਰ ਫਲਾਣਾ ਤੇ ਟਿਮਕਾ, ਉਹ ਨੌਜਵਾਨ ਚੁੱਕ ਲਏ, ਇੱਧਰ ਹੋ ਗਿਆ, ਉਹ ਹੋ ਗਿਆ। ਅੱਜ ਬੜੀ ਡੀਟੇਲਡ ਖਬਰ ਇਹਨਾਂ ਨੇ ਟ੍ਰਿਬਿਊਨ 'ਚ ਪਲਾਂਟ ਕੀਤੀ ਹੈ, ਜ਼ਾਹਰ ਹੈ ਹੋਰਨਾਂ ਮੀਡੀਆ 'ਚ ਵੀ ਹੋਏਗੀ। ਅਹੈਡ ਆਫ ਇੰਡੀਪੈਂਡੈਂਸ ਡੇ, ਪੰਜਾਬ ਪੁਲਿਸ ਔਨ ਹਾਈ ਅਲਰਟ, ਫਲੈਗਸ ISI's ਬਿਡ ਟੂ ਫੋਮੈਂਟ ਟੈਰਰ। ਕਿ ਜੀ ਪੁਲਿਸ ਜਿਹੜੀ ਆ ਉਹ ਪੱਬਾਂ ਭਾਰ ਹੋ ਗਈ ਹੈ ਔਰ ਇਹ ਜਿਹੜੀ ਹੈ ਲੇਟੈਸਟ ਇੰਟੈਲੀਜੈਂਸ ਇਨਪੁਟ ਇੰਡੀਕੇਟ a significant step up in attack plans for Independence Day and the period leading up to it। ਕਿ ਜੀ ਜਿਹੜੀਆਂ ਇੰਟੈਲੀਜੈਂਸ ਨਿਊਜ਼ ਮੀਡੀਆ ਨੇ ਜਾਂ ਇੰਟੈਲੀਜੈਂਸ ਗੈਦਰ ਹੋਈ ਹੈ ਕਿ ਵੀ ਇਹ 15 ਅਗਸਤ ਤੋਂ ਪਹੁੰਚਣ ਤੱਕ ਔਰ ਇਸ ਦੇ ਦੁਆਲੇ ਜਿਹੜਾ ਹੈ ਦਹਿਸ਼ਤਗਰਦੀ ਹਮਲੇ ਹੋਣਗੇ। ਔਰ ਇਹ ਜਿਹੜੇ ਪੰਜਾਬ ਪੁਲਿਸ ਬੜੀ ਅਲਰਟ 'ਚ ਹੈ ਕਿਉਂਕਿ ਪਾਕਿਸਤਾਨ ਦੀ ISI ਔਰ ਉਹਨਾਂ ਨਾਲ ਐਫੀਲੀਏਟਿਡ ਟੈਰਰ ਗਰੁੱਪ ਨੇ ਜਿਹੜੇ ਉਹ ਸਟੇਟ ਦੇ ਵਿੱਚ, ਪੰਜਾਬ ਦੇ ਵਿੱਚ ਦੇ ਵਿਲ ਟ੍ਰਿਗਰ ਟਰਬਲ। ਫਿਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਹੁਣੇ ਹੀ ਅਟੈਕ ਹੋਇਆ ਪੁਲਿਸ ਸਟੇਸ਼ਨ ਦੇ ਉੱਤੇ ਤੇ BJP ਪਾਰਟੀ ਦੇ ਦਫ਼ਤਰਾਂ ਦੇ ਉੱਤੇ, ਇਹ ਉਸੇ ਪੈਟਰਨ ਤੇ ਹੀ ਨੇ। ਯਾਨੀ ਕਿ ISI ਨੇ ਪੁਲਿਸ ਸਟੇਸ਼ਨ ਦੇ ਉੱਤੇ ਔਰ ਇਹਨਾਂ ਦੇ ਜਿਹੜਾ BJP ਦੇ ਦਫ਼ਤਰਾਂ 'ਤੇ ਅਟੈਕ ਕੀਤੇ ਨੇ। ਫਿਰ ਉਹ ਕਹਿੰਦੇ ਜੀ ਜਿਹੜੀ ਇੰਟਰਨਲ ਅਸੈਸਮੈਂਟ ਉਹਨਾਂ ਨੇ ਕੀਤੀ ਹੈ ਇਸ ਇੰਟੈਲੀਜੈਂਸ ਦੇ ਬੇਸ, ਜਿਹੜੀ ਟ੍ਰਿਬਿਊਨ ਤੱਕ ਵੀ ਪਹੁੰਚੀ, ਔਰ ਇਹ ਜਿਹੜਾ ISI ਵਿਚ ਹੈਜ਼ ਫਾਰ ਓਵਰ ਏ ਡੈਕੇਡ ਸੌਟ ਟੂ ਡੀਸਟੈਬਲਾਈਜ਼ ਪੰਜਾਬ ਲਾ ਐਂਡ ਆਰਡਰ, ਕਿਉਂਕਿ ISI ਪੰਜਾਬ ਦੀ ਕਾਨੂੰਨ ਔਰ ਵਿਵਸਥਾ ਸਥਿਤੀ ਨੂੰ ਜਿਹੜਾ ਉਹ ਸਪੋਇਲ ਕਰਨਾ ਚਾਹੁੰਦੀ ਹੈ। ਉਹਨਾਂ ਨੇ ਰੀਕੈਲੀਬਰੇਟ ਕੀਤਾ ਔਰ ਆਪਰੇਸ਼ਨ ਸੰਦੂਰ ਤੋਂ ਬਾਅਦ, ਮਈ 2025 ਤੋਂ ਬਾਅਦ ਜਿਹੜੀਆਂ ਨੇ ਬਹੁਤ ਤੇਜ਼ ਕਰ ਦਿੱਤੀਆਂ ਨੇ ISI ਨੇ ਐਕਟੀਵਿਟੀਜ਼। ਔਰ ਇਹ ਜਿਹੜਾ ਰੀਸੈਂਟ ਬਸਟਡ ਟੈਰਰ ਮੋਡਿਊਲਸ ਨੇ, ਟੈਕ ਬੇਸਡ ਐਸਪਾਇਨੇਜ ਕੇਸਿਸ ਨੇ, ਰਿਕਵਰੀ ਆਫ ਵੈਪਨ ਐਂਡ ਨਾਰਕੋਟਿਕਸ ਹੈ ਬਾਰਡਰ ਏਰੀਆ ਤੋਂ, ਇਹ ਉਸ ਇੰਟੈਲੀਜੈਂਸ ਦੇ ਅਕਾਊਂਟ ਨੂੰ ਕੋਰੈਬੋਰੇਟ ਕਰਦੇ ਨੇ ਕਿ ਵੀ ISI ਨੇ ਬੜੀ ਐਗਰੈਸਿਵ ਪਾਲਿਸੀ ਜਿਹੜੀ ਅਖਤਿਆਰ ਕਰਨੀ ਸ਼ੁਰੂ ਕੀਤੀ ਹੈ। ਔਰ ਉਹਨਾਂ ਨੇ ਕਿਹਾ ਵੀ ਲੇਟੈਸਟ ਇਨਪੁਟ ਜਿਹੜੀ ਇੰਟੈਲੀਜੈਂਸ ਦੀ ਹੈ ਕਿ ਇੰਡੀਪੈਂਡੈਂਸ ਡੇ 2026 ਦੇ ਉੱਤੇ ਬਹੁਤ ਕੁਝ ਹੋਣ ਵਾਲਾ ਹੈ। ਅਟੈਕ ਪਲਾਨਸ ਨੇ, ਪ੍ਰੋ ਖਾਲਿਸਤਾਨ ਟੈਰਰਿਸਟ ਨੋਡਸ ਮੇਨਲੀ ਆਫ ਬੱਬਰ ਖਾਲਸਾ ਇੰਟਰਨੈਸ਼ਨਲ along with transnational organized criminal networks operating out of Germany, France, Portugal, UK, Canada, US, Malaysia, among the other countries, were being lined up to push large-scale militant hardware into Punjab to foment terror attacks। the inputs ਜਿਹੜੀ ਇੰਟੈਲੀਜੈਂਸ ਹੈ
ਉਹ ਦੱਸ ਰਹੀ ਵੀ ਇਹਨਾਂ ਸਾਰੇ ਮੁਲਕਾਂ ਦੇ ਦਹਿਸ਼ਤਗਰਦ ਸਿੱਖ ਜਿਹੜੇ ਨੇ ਉਹ ਬਹੁਤ ਕੁਝ ਪੰਪ ਕਰ ਰਹੇ ਨੇ ਪੰਜਾਬ 'ਚ। ਔਰ ਐਟ ਦਾ ਸੇਮ ਟਾਈਮ ISI ਵਾਜ਼ ਪਲਾਨਿੰਗ ਏ ਸੀਰੀਜ਼ ਆਫ ਅਟੈਕਸ ਥਰੂ ਇਟਸ ਓਨ ਆਪਰੇਟਿਵਸ, ਵੀ ਆਪਣੇ ਖਾਲਿਸਤਾਨੀ ਤਾਂ ਆਪਣੇ ਲੱਗੇ ਨੇ, ISI ਨੇ ਜਿਹੜੇ ਉਹਨਾਂ ਦੇ ਡਾਇਰੈਕਟ ਆਪਰੇਟਿਵ ਨੇ ਸੂਡੋ ਪ੍ਰੋ ਖਾਲਿਸਤਾਨੀ ਐਂਟੀਟੀਜ਼ ਦੇ ਕਵਰ ਥੱਲੇ, ਉਹ ਵੀ ਜਿਹੜੇ ਨੇ ਆਪਣੇ ਜਿਹੜੇ ਨੇ ਉਹ ਹੱਲੇ ਕਰਨਗੇ। ਔਰ ਜਿਹੜੀ ਰੇਂਜ ਆਫ ਵੈਪਨ ਹੈ ਜਿਹੜੀ ਪੁਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ, ਉਹਨਾਂ 'ਚ RDX ਬੇਸਡ ਟਿਫਨ, IEDs, ਹੈਂਡ ਗਰਨੇਡਸ, ਸੋਫਿਸਟੀਕੇਟਡ ਆਟੋਮੈਟਿਕ ਵੈਪਨਸ ਐਂਡ ਸਮਾਲ ਫਾਇਰ, ਇਹ ਉਹਨਾਂ ਨੇ ਆਲਰੇਡੀ ਹਥਿਆਰ ਤਿਆਰ ਰੱਖੇ ਹੋਏ ਨੇ ਪੁਲਿਸ ਨੇ, ਜਿੱਥੇ ਜਿੱਥੇ ਪਲਾਂਟ ਕਰਨੇ ਨੇ, ਜਦੋਂ ਨੌਜਵਾਨ ਚੁੱਕਣੇ ਨੇ ਕਿ RDX ਮਿਲਿਆ, ਇਹ ਆਟੋਮੈਟਿਕ ਵੈਪਨ ਮਿਲੇ। ਫਿਰ ਉਹਨਾਂ ਨੇ ਕਿਹਾ ਜੀ ਨਿਊਲੀ ਡਿਜ਼ਾਈਨਡ ਰਿਮੋਟ ਕੰਟਰੋਲਡ RDX based pre-fabricated IEDs, ਪੈਟਰੋਲ ਬੰਬਸ, ਲੋ ਗ੍ਰੇਡ ਈਜ਼ੀ ਟੂ ਫੈਬਰੀਕੇਟ, ਇਹ ਸਾਰੇ ਜਿਹੜੇ ਨੇ ਉਹ ਨੇ। ਔਰ ਇਹਦੇ 'ਚ ਟਾਰਗੇਟ ਵੀ ਜਿਹੜੇ ਨੇ ਬਹੁਤ ਸਾਰਾ ਟਾਰਗੇਟਸ ਟੂ ਹੈਡ ਵਾਈਡਨ, ਹੁਣ ਇਹ ਕਈ ਨਿਸ਼ਾਨੇ ਹੋਣਗੇ alongside familiar ones such as police, CAPF, defense establishment, serving and retired ਪੰਜਾਬ ਪੁਲਿਸ ਪਰਸਨਲ। ਉਹਨਾਂ ਨੇ ਕਿਹਾ ਜੀ ਜਿਹੜੇ ਹੁਣ ਪੰਜਾਬ ਪੁਲਿਸ 'ਚ ਨੇ ਰਿਟਾਇਰ ਹੋ ਗਏ ਉਹਨਾਂ ਦੇ ਉੱਤੇ ਵੀ ਹਮਲੇ ਹੋਣੇ ਨੇ। ਐਂਡ ਆਫਿਸਿਸ ਐਂਡ ਲੀਡਰਸ ਆਫ ਰਾਈਟ ਵਿੰਗ ਪਾਰਟੀਜ਼, ਰਾਈਟ ਵਿੰਗ ਦਾ ਮਤਲਬ BJP ਦੇ ਲੀਡਰਾਂ ਤੇ ਹਮਲੇ ਹੋਣਗੇ। The threat had expanded to random targeting of police personnel, railway infrastructure, other critical infrastructure across Punjab। ਔਰ ਇਹ ਜਿਹੜੀ ਸਾਰੀ ਉਹਨਾਂ ਨੇ ਕਿਹਾ ਜੀ ਅਸੀਂ ਇਸ ਦੇ ਉੱਤੇ 2026 'ਚ ਹੁਣ ਤੱਕ 10 ਟੈਰਰ ਮੋਡਿਊਲਸ ਜਿਹੜੇ ਨੇ ਉਹ ਇੰਟੈਲੀਜੈਂਸ ਲੈਡ ਆਪਰੇਸ਼ਨ ਦੇ ਨਾਲ ਐਕਸਪੋਜ਼ ਕੀਤੇ ਨੇ, ਔਰ 137 ਬੰਦੇ ਅਸੀਂ ਫੜੇ ਨੇ ਇਸ ਪ੍ਰੋਜੈਕਟ। ਹੁਣ ਇਹ ਸਾਰੀ ਕਹਾਣੀ ਦਾ ਲੁਬੋ ਲੁਬਾਬ ਇਹ ਹੈ ਕਿ ਉਹਨਾਂ ਨੇ ਆਲਰੇਡੀ ਨੌਜਵਾਨ ਚੁੱਕੇ ਹੋਏ ਨੇ, ਹੁਣ 137 ਤਾਂ ਐਡਮਿਟ ਕਰ ਰਹੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਚਾਰਜ ਕੀਤਾ ਹੋਏਗਾ, ਕਿਉਂਕਿ ਅਦਰਵਾਈਜ਼ ਤਾਂ ਕਿੰਨੀ ਦੇਰ ਵੈਸੇ ਲਈ ਫਿਰਦੇ ਰਹਿੰਦੇ ਨੇ, ਉਹ ਅਰੈਸਟ ਸ਼ੋ ਹੀ ਨਹੀਂ ਕਰਦੇ। The recoveries made during these operations include 7 automatic rifles, ਅਸੀਂ ਜਿਹੜੀ ਇਹਨਾਂ ਤੋਂ ਰਿਕਵਰੀਆਂ ਕੀਤੀਆਂ 7 ਆਟੋਮੈਟਿਕ ਰਾਈਫਲ ਨੇ, 76 ਰਿਵਾਲਵਰ ਤੇ ਪਿਸਟਲ ਨੇ, 12 RDX ਬੇਸਡ ਪ੍ਰੀਫੈਬਰਿਕੇਟਡ IED ਨੇ, 3756 ਨਾ 3.756 ਕਿਲੋਗ੍ਰਾਮ RDX ਮਿਲਿਆ, 9 ਡੈਟੋਨੇਟਰ ਮਿਲੇ ਨੇ, 49 ਹੈਂਡ ਗ੍ਰਨੇਡਸ ਮਿਲੇ ਨੇ, 1 RPG ਸਾਡੇ ਕੋਲ ਅਸੀਂ ਇਹਨਾਂ ਤੋਂ ਬਰਾਮਦ ਕੀਤੀ ਹੈ, ਤੇ 7 ਜਿਹੜੇ ਨੇ ਵਾਕੀ ਟਾਕੀ ਸੈੱਟ ਨੇ। ਹੁਣ ਇਹ ਸਾਰੀ ਕਹਾਣੀ ਇਹ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਹੋਰ ਵੀ ਇਸ ਨਾਲ ਰਿਲੇਟਡ ਕਹਾਣੀਆਂ ਪ੍ਰੌਂਟ ਕੀਤੀਆਂ ਜਾਣਗੀਆਂ। ਮਕਸਦ ਉਹੀ ਹੈ ਕਿ ਭਾਈ ਤੁਸੀਂ ਸਿੱਖਾਂ ਨੂੰ ਬਦਨਾਮ ਵੀ ਕਰੋ, ਪੀਸਫੁਲ ਮੂਵਮੈਂਟ ਨੂੰ ਵੀ ISI ਦੇ ਖਾਤੇ 'ਚ ਪਾਓ, ਔਰ ਸਿੱਖਾਂ ਦੇ ਸਿਰ ਤੇ ਤਲਵਾਰ ਲਟਕਾ ਕੇ ਰੱਖੋ ਕਿ ਭਾਈ ਇਹ ਜਿਹੜਾ ਹੁਣ, ਹਾਲਾਂਕਿ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਤੁਹਾਡੇ ਕੋਲ ਇੰਨੀ ਡੀਟੇਲਡ ਇੰਟੈਲੀਜੈਂਸ ਹੈ, ਇੰਨੇ ਵੈਪਨ ਆ ਰਹੇ ਨੇ, ਆਲਮੋਸਟ ਅੱਧਾ ਪੰਜਾਬ ਸਿੱਧਾ ਤੁਹਾਡੇ ਸੈਂਟਰਲ ਦੇ ਕਬਜ਼ੇ 'ਚ ਹੈ। 15,000 ਤੋਂ ਜ਼ਿਆਦਾ ਜਿਹੜਾ ਸਕੁਅਰ ਮਾਈਲ ਦੇ ਵਿੱਚ ਬੈਠੇ ਹੋਏ ਨੇ, ਇਹ ਆ ਕਿਵੇਂ ਰਹੇ ਨੇ, ਉਦੋਂ ਕਿਉਂ ਨਹੀਂ ਰੁਕਦੇ, ਲੋਕਾਂ ਤੱਕ ਕਿਵੇਂ ਪਹੁੰਚ ਜਾਂਦੇ ਨੇ, ਫਿਰ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਤੁਸੀਂ ਈਡੇ ਹੀ ਹੋ। ਤੇ ਜੇ ਤੁਹਾਡੀ ਇੰਨੀ ਇੰਟੈਲੀਜੈਂਸ ਹੈ, ਇੰਨਾ ਦੂਜਾ ਹੈ ਵੀ ਤੁਹਾਡੇ ਕੋਲ ਇੰਨੀਆਂ ਡੀਟੇਲ ਟੈਰਰ ਮੋਡਿਊਲਸ ਨੇ, ਫਿਰ ਵਾਕਿਆਤ ਹੋ ਕਿਵੇਂ ਜਾਂਦੇ ਨੇ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹ ਆਉਣ ਵਾਲੇ ਅਗਲੇ 2-3 ਹਫ਼ਤਿਆਂ 'ਚ ਹੋਰ ਵੀ ਕੁਛ ਨਾ ਕੁਛ ਡਰੈਡਫੁਲ ਇਹ ਕਰ ਸਕਦੇ ਨੇ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਲ ਜੀ ਸਾਡੇ ਪਹਿਲੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ फतेह। और गुरविंदर मान जी भी और फिर से मोहम्मद याकूब जी कहते ने पकड़ लिया आई डोंट नो व्हाट हैपेंड यस्टरडे आई कुडंट फाइंड आपका प्रोग्राम। बहुत शुक्रिया शुक्रिया याकूब साहब आने ਲਈ। ਹਾਂਜੀ ਸੋ ਜਸਟ ਵੀਰ ਜੇ ਸਾਡਾ ਪ੍ਰੋਗਰਾਮ ਤੁਸੀਂ ਅੱਧੇ ਨਹੀਂ ਕਰ ਸਕਦੇ ਤਾਂ ਤੁਸੀਂ TV 84 USA ਤੇ ਜਾ ਕੇ ਸਾਨੂੰ ਫਾਈਂਡ ਕਰ ਸਕਦੇ ਹੋ। और जसवीर बराड़ जी ने उन फतेह बुलाने खालसा जिंदाबाद कहते ने। नासर चौधरी जी भी खालसा जिंदाबाद। मोहम्मद याकूब जी कहते कि लव ओनली दोज खालसा, दोज सिख हु लव खालिस्तान, हु वांट्स खालिस्तान। मेरे ख्याल में अकाली सिख खालिस्तान नहीं चाहते। नहीं जी, हर सिख ही दिलों चाहता है। कुछ जड़े ने वो सर्कस के शेर ने, कुछ जंगल के शेर ने,
ਫਰਕ ਇੰਨਾ ਹੀ ਹੈ। ਹਾਂਜੀ। ਔਰ ਨਾਸਰ ਚੌਧਰੀ ਕਹਿੰਦੇ ਭਾਈ ਹੱਥ ਔਨ ਕਹਿੰਦੇ ਹਿਟ ਔਨ ਲਾਈਕ ਅਪ ਔਰ ਥੰਬ ਲਾਈਕਸ ਐਂਡ ਰਿਪੋਰਟਸ ਮਸਟ ਬੀ ਬੈਲੈਂਸਡ ਲਾਈਕ ਸੋ ਚੈਨਲ ਕੈਨ ਸਟੇ ਹੈਲਦੀ। ਹਾਂ, ਉਹ ਇਹੀ ਕਹਿਣਾ ਵੱਧ ਤੋਂ ਵੱਧ ਚਾਹੁੰਦੇ ਨੇ ਕਿ like ਭਾਈ ਕਰੋ। ਹਾਂ, ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਬਿਲਕੁਲ। ਖਾਲਸਾ ਦੇਸ਼ ਪੰਜਾਬ ਜਿਹੜੇ ਨੇ ਉਹ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ ਸਾਰਿਆਂ ਦਾ। ਹੁਣ ਤਾਂ ਪੰਜਾਬ ਦਾ ਰਾਖਾ ਰੱਬ ਹੀ ਹੈ। ਔਰ ਕਿਰਪਾਲ ਜਿਹੜੇ ਨੇ ਉਹ ਕਹਿੰਦੇ ਨੇ ਕਿ ਹਿੰਦੂ ਰਾਸ਼ਟਰ ਹੀ ਕਲਯੁਗ ਦਾ ਰੱਥ ਹੈ ਜਿਸ ਨੂੰ ਕੂੜ ਪ੍ਰਧਾਨ ਹੋ ਕੇ ਚਲਾ ਰਿਹਾ ਔਰ ਖਾਲਸਾ ਰਾਜ ਹੀ ਸਰਬੱਤ ਦਾ ਭਲਾ ਹੈ ਜਿਸ ਨੂੰ ਖਾਲਸਾ ਧਰਮ ਦੇ ਰੱਥ ਤੇ ਸਵਾਰ ਹੋ ਕੇ ਸਤਿਗੁਰਾਂ ਨਾਲ ਚਲੇਗਾ ਚਲਾਏਗਾ। ਫਰਮਾਇਆ ਤੁਸੀਂ। ਜਿਹੜੇ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ ਔਰ ਸਾਡੀ ਜਿਹੜੀ ਚੜ੍ਹਦੀ ਕਲਾ ਵਿੱਚ ਜਿਹੜੇ ਕਹਿੰਦੇ ਨੇ ਸਾਨੂੰ। ਔਰ ਅਮਰਜੀਤ ਸਾਨੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਸਰਾ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇੰਦਰਪ੍ਰੀਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਗੁਸਕੇ ਜੀ ਵੀ ਫਤਿਹ ਖਾਲਸਾ ਜ਼ਿੰਦਾਬਾਦ। ਔਰ ਗੁਸਕੇ ਕਹਿੰਦੇ ਨੇ ਕਿ ਕੰਗਣਾ ਨੂੰ ਤਾਂ ਡਾਕਟਰ ਸਾਹਿਬ ਇੱਕੋ ਗੱਲ ਨਾਲ ਸਰ ਜਾਂਦਾ ਹੈ ਕਿ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਵਿੱਚ ਜਿਸ ਵਿੱਚ ਹਜ਼ਾਰਾਂ ਹੀ ਛੇਕ ਨੇ। ਬਿਲਕੁਲ ਠੀਕ ਔਰ ਫਰਮਾਇਆ। ਖਾਲਿਸਤਾਨੀ ਫੌਜੀ ਖਾਲਸਾ ਜ਼ਿੰਦਾਬਾਦ ਕਹਿੰਦੇ। ਨਾਸਰ ਚੌਧਰੀ ਜੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਖਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਣਾ ਜ਼ਰੂਰੀ ਹੈ। ਕਾਕਰੋਚ ਨੂੰ ਗੰਗਾ ਵੱਲ ਧੱਕੋ, ਇਸ ਨੂੰ ਆਜ਼ਾਦੀ ਦੇ ਮਿਸ਼ਨ ਤੋਂ ਆਪਣਾ ਧਿਆਨ ਨਾ ਭਟਕਾਉਣ ਦਿਓ। ਬਿਲਕੁਲ ਠੀਕ ਫਰਮਾਇਆ ਤੁਸੀਂ। TV84 USA ਤੇ ਵੀ ਸਾਡੇ ਕਾਫੀ ਸਾਰੇ ਵਿਊਅਰਸ ਨੇ, ਉੱਥੇ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ ਇਹਨਾਂ ਨੂੰ। ਮੇਰੇ ਖਿਆਲ 'ਚ ਹੋਲਡ ਔਨ 1 ਸੈਕਿੰਡ ਲੈਟ ਮੀ ਫਾਈਂਡ। ਜੇ ਤੁਹਾਡੇ ਕੋਲ ਓਪਨ ਹੈ ਤੇ ਤੁਸੀਂ ਸਟਾਰਟ ਕਰ ਸਕਦੇ ਹੋ। ਹਾਂਜੀ, ਮੇਰੇ ਖਿਆਲ ਆਈ ਕਰ ਰਿਹਾ। ਹਾਂਜੀ, ਇਹਦੇ ਵਿੱਚ ਸਾਡੇ ਜਿਹੜੇ ਨੇ ਧਰਮ ਸਿੰਘ ਜੀ ਮੇਰੇ ਖਿਆਲ ਪਹਿਲੇ ਹਾਂਜੀ ਗੁਸਕੇ ਇਹਦੇ 'ਚ ਪਹਿਲਾਂ ਆਏ ਨੇ। ਇੱਧਰ ਵੀ ਔਰ ਫਤਿਹ ਬੁਲਾਉਂਦੇ ਨੇ ਔਰ ਧਰਮ ਸਿੰਘ ਜੀ ਕਹਿੰਦੇ ਨੇ ਕਿ ਫਤਿਹ ਵੀ ਕਹਿੰਦੇ ਨੇ। ਔਰ ਨਾਲ ਹੀ ਸੁਖਵਿੰਦਰ ਜਾਸਰ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਜਸਪਾਲ ਜਿਹੜੇ ਨੇ ਉਹ ਵੀ ਫਤਿਹ। ਔਰ ਖਾਲਸਤਾਨੀ ਜਿਹੜੇ ਨੇ ਖਾਲਿਸਤਾਨੀ ਜੱਟ ਜਿਹੜੇ ਨੇ ਉਹ ਵੀ ਰੇਸ ਅਮਰੀਕਨ ਫਲੈਗ ਇਨ ਖਾਲਿਸਤਾਨ ਅਮਰੀਕਾ ਨਾਲ ਲਿਖਿਆ। ਔਰ ਫਿਰ ਇਸੇ ਤਰ੍ਹਾਂ ਗੁਰਦੀਪ ਸਿੰਘ ਜਿਹੜੇ ਨੇ ਉਹ ਵੀ ਬਾਈਕਾਟ ਕਹਿੰਦੇ। ਬਾਈਕਾਟ ਇਹ ਕਹਿੰਦੇ ਨੇ 15 ਅਗਸਤ ਇਨ ਖਾਲਿਸਤਾਨ। ਔਰ ਫਿਰ ਇਸ ਤਰ੍ਹਾਂ ਆਪ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਸੁਖਜੀਵਨ ਬੱਚੂ ਥੈਂਕਸ ਕਹਿੰਦੇ ਨੇ। ਇੰਦਰਜੀਤ ਸਿੰਘ ਸੰਧੂ ਜਿਹੜੇ ਨੇ ਵੀ ਉਹ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਔਰ ਖਾਲਸਾ ਦੇਸ਼ ਪੰਜਾਬ ਜਿਹੜੇ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਜਿਹੜੀ ਕੱਲ ਮੈਂ ਤੁਹਾਨੂੰ ਇੱਕ ਪਿੰਡ ਦੇ ਬੰਦੇ ਹਰ ਜਿਹੜੇ ਧਰਮੀ ਚਮਾਰ ਦੀ ਗੱਲ ਦੱਸੀ ਸੀ ਨਾ, ਉਹ ਸਾਡੇ ਪਿੰਡ ਦਾ ਪੁਰਾਣਾ ਸਰਪੰਚ ਸੀ ਤਾਂ ਉਹ ਹੁਣ ਬਹੁਤ ਤੰਗ ਕਰ ਰਿਹਾ। ਉਹ ਕਹਿੰਦਾ ਕਿ ਜਿੱਦਣ ਸਾਡੀ ਮੋਦੀ ਦੀ ਸਰਕਾਰ ਬਣ ਗਈ ਤਾਂ ਉਦਣ ਸੈਣੀਆਂ ਜੱਟਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਊਗਾ। ਇੱਦਾਂ ਦੀਆਂ ਧਮਕੀਆਂ ਦੇ ਰਿਹਾ ਉਹ ਸਾਰੇ ਪਿੰਡ ਨੂੰ। ਉਸਨੇ ਸੜਕ ਦੇ ਵਿੱਚ ਟੋਆ ਪੱਟਿਆ ਤੇ ਸਾਰੇ ਪਿੰਡ ਦਾ ਪਾਣੀ ਖੜਾ ਹੈ। ਸ਼ੁਕਰੀਆ ਲਿਖਣ ਲਈ ਵੀ। ਦੇਖੋ, ਇਸ ਕਿਸਮ ਦੇ ਜਿਹੜੇ ਬਦ ਕਿਰਦਾਰ ਲੋਕ ਨੇ ਉਹ ਰਹਿੰਦੇ ਨੇ, ਹਰ ਸਮਾਜ 'ਚ ਹੁੰਦੇ ਨੇ। ਔਰ ਮੈਂ ਸਮਝਦਾ ਵੀ ਜਿਹੜੀ ਨੀਤੀ ਹੈ BJP RSS ਦੀ, ਉਹ ਮੁੱਖ ਧਾਰਾ ਦੇ ਜਿਹੜੇ ਸਿੱਖ ਨੇ, ਜ਼ਿਮੀਂਦਾਰ ਨੇ ਔਰ ਦਲਿਤ ਨੇ, ਹਰ ਪਿੰਡ ਦੇ ਵਿੱਚ ਉਹ ਸਾਂਝ। ਈਵਨ ਸੰਤ ਰਾਮ ਉਦਾਸੀ ਵਰਗਾ ਸ਼ਾਇਰ ਵੀ ਜਦੋਂ ਉਸ ਕਿਰਸਾਣੀ ਦੀ ਮੰਦਹਾਲੀ ਦੀ ਗੱਲ ਕਰਦਾ ਹੈ ਤੇ ਉਹ ਜੱਟ ਸੀਰੀ ਦੇ ਗਲ ਲੱਗ ਰੋਇਆ। ਉਹ ਇਹ ਕਹਿੰਦਾ ਸਭ ਦਾ ਕੁਝ ਸਾਂਝ ਹੈ, ਲੇਕਿਨ ਦੁਸ਼ਮਣ ਜਿਹੜਾ ਉਹ ਡਿਵਾਈਡ ਕਰਨਾ ਚਾਹੁੰਦਾ। ਇਸ ਲਈ ਇਸ ਤਬਕੇ ਨੂੰ ਸ਼ੈ ਬਹੁਤ ਜ਼ਿਆਦਾ ਔਰ ਇਹ ਕੁਛ ਨਾ ਕੁਛ ਇਸ ਕਿਸਮ ਦੀ ਵਾਇਲੈਂਸ ਚੋਣਾਂ ਤੱਕ ਪਹੁੰਚਦਿਆਂ ਵੀ ਕਰਨਗੇ। ਪਰ ਮੈਂ ਸਮਝਦਾ ਵੀ ਸਾਨੂੰ ਆਪਣਾ ਬੈਲੈਂਸ ਕਾਇਮ ਰੱਖਣਾ ਚਾਹੀਦਾ। ਸਿੱਖੀ ਨਫ਼ਰਤ ਨਹੀਂ ਸਿਖਾਉਂਦੀ। ਸਿੱਖੀ ਜ਼ਾਤ ਪਾਤ ਤੋਂ ਦੂਰ ਜਿਹੜਾ ਇਨਸਾਨੀ ਪਿਆਰ, ਇਸ ਦੇ ਵਿੱਚ ਯਕੀਨ ਰੱਖਦੀ ਹੈ। ਸਤਨਾਮ ਸਿੰਘ ਜੀ ਵੀ ਜਿਹੜੇ ਫਤਿਹ ਬੁਲਾਉਂਦੇ ਨੇ। ਮਾਈ ਪਲਵਿੰਦਰ ਸਿੰਘ ਜਿਹੜੇ ਫਤਿਹ ਐਂਡ ਫਿਰ ਇਸੇ ਤਰ੍ਹਾਂ ਸਾਡੇ ਕੋਲ ਮਿਸਰਾ ਸਿੰਘ ਜੀ ਖਾਲਸਾ ਜ਼ਿੰਦਾਬਾਦ। ਪ੍ਰਕਾਸ਼ ਜਿਹੜੇ ਗੁਰੂ ਪ੍ਰਕਾਸ਼ ਸਿੰਘ ਜਿਹੜੇ ਨੇ ਉਹ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਅਮਰਜੀਤ ਸਿੰਘ ਜਿਹੜੇ ਉਹ ਵੀ ਫਤਿਹ। ਔਰ ਫਿਰ ਇਸੇ ਤਰ੍ਹਾਂ ਹਰਜੀਤ ਸਿੰਘ ਜਿਹੜੇ ਸੰਧੂ ਨੇ ਉਹ ਵੀ ਫਤਿਹ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਲੱਖਾ ਸਿੰਘ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਗੁਰਵਿੰਦਰ ਮਾਨ ਜੀ ਵੀ ਫਤਿਹ। ਜਿਹੜੇ ਬਲਵਿੰਦਰ ਸਿੰਘ ਜਿਹੜੇ ਉਹ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਨਾਗਰਾ ਸਾਹਿਬ ਜਿਹੜੇ ਨੇ ਵੀ
ਫਤਿਹ ਕਹਿੰਦੇ ਨੇ ਔਰ ਬਲਵਿੰਦਰ ਸਿੰਘ ਜੀ ਕਹਿੰਦੇ ਪੰਜਾਬ ਦੇ ਹਰ ਇੱਕ ਮਸਲੇ ਦਾ ਹੱਲ ਹੈ, ਆਜ਼ਾਦੀ ਔਰ ਖਾਲਸਾ ਜ਼ਿੰਦਾਬਾਦ। ਨਾਗਰਾ ਸਾਹਿਬ ਕਹਿੰਦੇ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ कोई ख्वार ऐसा मिलेंगे, बच्चे शर्म जो हुए खालिस्तान जिंदाबाद जिंदाबाद जिंदाबाद। और फिर इसी तरह ऑल अबाउट ट्रूथ सिखिज्म जी भी फतेह और गुरमीत सिंह जी भी सिखां दे हर मसले दा हल, आज़ाद सिख राज खालिस्तान रेफरेंडम जिंदाबाद। राजविंदर कौर जड़े ने वो भी फतेह बुलाते ने और मनजीत सिंह जी भी। और फिर इसी तरह जी कहते ने राजविंदर कौर कि अज गुरु जी सुपने विच खालिस्तान दा ऐलान हुंदे वेख्या जी। महाराज रहमत करन कौम नूं, गुरु ने पंथ गुरु दा बेकरे नहीं रहन देना। बाकी वक्त ये अकाल पुरख नूं पता है, लेकिन खालिस्तान तो बिना सिखां दा कोई मसला हल नहीं होना। बहुत शुक्रिया लिखण दे लई। कुलविंदर सिंह जड़े ने भी वो भी फतेह कहते ने और सब का बहुत बहुत शुक्रिया। और इसी तरह हाँ जी गुरमुख सुंदरा जी जड़े मुंदरा जी ने वो भी खालसा जिंदाबाद कहते हैं। ब्राह्मणी भਿੰਦਰ जी भी फतेह बुलाते हैं। सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुकदा है। तुसीं अपने राय ते सुझाव सानूं भेजना भुलना साडे इस पते ते SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV ਵੀਰ ਫੋ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।